अस्सलाम वालेकुम जी। मैं अज हड़प्पा शहर दे विच आया। हड़प्पा शहर बड़ा तारीखी शहर आ ते अज दिखाना तुहानूं सारा कुछ अंदर जाके आ, लेकिन एक बूहा ऐसा खोलना कि जिहदे विच तुहानूं 6000 साल पहलां दी ना तारीख विखानी आ। एक नज़र पवानी, झाती पवानी आ बूहा खोल के, एक बारी खोल के 6000 साल पहलां दी तारीख दी झाती पवानी। हड़प्पा असीं पहुँच गए हैं। हुण अंदर जाने अंदर जाके नाल नाल तुहानूं विखांदे रवांगे ते नाल नाल तुहानूं दसदे रवांगे भी किहड़ी गल किदां। इत्थे रौला बड़ा, आपां अंदर ही चलदे। आ जा, बंद कर लै। आ देखो ना, जिथे जिथे उन्होंने जिहड़ी जिहड़ी शै है उत्थे लिख के बोर्ड लाए हुए हैं। फिर अगां अगां देखिए ना ते इंज जंगल बियाबान उग्या, जिहड़ा बूटा इत्थे बीऽ डिगदे रहे, गांह जमदे रहे। कई ऐसे पुराने इत्थे रुख खलोते हैं, दसदे हैं 1100 साल पुराने। मैं तुहानूं विखाना भी हाँ वो जिहड़े बूटे खलोते इत्थे। फिर ਇੱਥੇ ਨਾ ਆਇਆ ਅਸੀਂ ਖੌਫ ਜਿਹਾ ਮਹਿਸੂਸ ਹੁੰਦਾ। ਆਹ ਜਿਹੜੇ ਤੁਸੀਂ ਘਰ ਘੂਰ ਦੇਖਦੇ ਆ, ਇਹ ਪਰਲੇ ਪਾਸੇ ਆ। ਇਹਨਾਂ ਨੇ ਹੱਦਬੰਦੀ ਕੀਤੀ ਆ, ਜਿੱਥੇ ਜਿੱਥੇ ਹੜੱਪਾ ਸ਼ਹਿਰ ਗਰਕ ਹੋਇਆ ਨਾ, ਉਹਦੀ ਹੱਦਬੰਦੀ ਕੀਤੀ ਕੰਧ ਕੁੰਧ ਕਰਕੇ। ਬਾਕੀ ਘਰ ਆਬਾਦੀਆਂ ਪਰਾਂ ਵੀ ਹੈ। ਅਤੇ ਇੱਥੇ ਵਿੱਚ ਖਲੋਤਿਆਂ ਨਾ ਖੌਫ ਜਿਹਾ ਆਉਂਦਾ। ਮੈਂ ਕਹਿੰਦਾ ਵੀ ਜਿੱਦਾਂ ਕੋਈ ਅੱਲਾ ਦੀ ਜ਼ਾਤ ਦਾ ਜਿੱਥੇ ਅਜ਼ਾਬ ਆਵੇ ਨਾ, ਉਸ ਥਾਂ ਦੇ ਉੱਤੇ ਖੌਫ ਆਉਂਦਾ। ਇੱਧਰ ਮੇਰੇ ਲੱਕਣੀ ਮੈਂ ਇੱਕ ਗੱਲ ਸੁਣਾਉਣਾ। ਇੱਕ ਦਫਾ ਅੱਲਾ ਦੇ ਨਬੀ ਦਾ ਕਾਫਲਾ ਜਾ ਰਿਹਾ ਤੇ ਉਹ ਕੋਈ ਥਾਂ ਐਸੀ ਆਈ ਵੀ ਅੱਲਾ ਦੇ ਨਬੀ ਨੇ ਆਖਿਆ ਵੀ ਇੱਥੋਂ ਨਾ ਆਪਾਂ ਦੌੜ ਕੇ ਲੰਘਣਾ, ਆਪਣੀ ਸਵਾਰੀਆਂ ਨੂੰ ਤੇਜ਼ ਕਰ ਲਓ ਤੇ ਹਿੱਕ ਕੇ ਰੱਖੋ ਵੀ ਆਪਾਂ ਇੱਥੋਂ ਛੇਤੀ ਛੇਤੀ ਨਾ ਇਹ ਥਾਂ ਛੱਡਣੀ। ਉਹ ਫਿਰ ਉੱਥੋਂ ਦੌੜ ਕੇ ਲੰਘੇ ਤੇ ਗਾਂਹ ਜਾ ਕੇ ਉਹ ਪਿਆਰਿਆਂ ਨੇ ਪੁੱਛਿਆ ਵੀ ਯਾ ਰਸੂਲ ਅੱਲਾ ਵੀ ਇਹ ਹੁਕਮ ਕਿਉਂ ਤੁਸੀਂ ਕੀਤਾ? ਤੇ ਆਪ ਨੇ ਫਰਮਾਇਆ ਵੀ ਕਿਸੇ ਦੌਰ ਦੇ ਵਿੱਚ ਇੱਥੇ ਅਜ਼ਾਬ ਆਇਆ ਸੀ ਇਸ ਥਾਂ ਦੇ ਉੱਤੇ, ਵੀ ਜਿੱਥੇ ਅਜ਼ਾਬ ਆਇਆ ਹੋਵੇ ਉਹ ਕੋਈ ਚੰਗੀ ਥਾਂ ਤਾਂ ਨਾ ਹੋਈ, ਵੀ ਉਹ ਪਸੰਦ ਤਾਂ ਨਾ ਹੋਈ ਰੱਬ ਦੇ, ਵੀ ਇੱਥੋਂ ਦੌੜ ਕੇ ਉਸ ਜਗ੍ਹਾ ਨੂੰ ਛੱਡ ਦਿਓ। ਅਤੇ ਇੱਦਾਂ ਪਰ ਹੁਣ ਤਾਂ ਇੱਥੇ ਇਹ ਸਾਡੇ ਵਾਸਤੇ ਇਬਰਤ ਆ। ਇਹ ਹੁਣ ਅਸੀਂ ਤਾਂ ਇੱਥੇ ਫਿਲਮਾਂ ਬਣਾਉਂਦੇ ਫਿਰ ਰਹੇ ਹਾਂ, ਭਾਈ ਸੱਚੀ ਦਸੀਏ, ਅਤੇ ਇਹ ਇਬਰਤ ਆ ਸਾਡੇ ਵਾਸਤੇ। ਹੁਣ ਆਹ ਮੈਂ ਤੁਹਾਨੂੰ ਦੱਸਿਆ ਸੀ ਵੀ 1100 ਸਾਲ ਪੁਰਾਣੇ ਰੁੱਖ ਖਲੋਤੇ ਆ। ਆਹ ਵੇਖ ਆ ਕੇ, ਆਹ ਵੇਖ ਜਿੱਦਾਂ ਬੰਦਾ ਬੁੱਢਾ ਹੋ ਜਾਂਦਾ ਨਾ ਅਤੇ ਉਹਦੇ ਆ ਬੂਥੇ 'ਤੇ ਝੁਰੜੀਆਂ ਪੈ ਜਾਂਦੀਆਂ ਮੂੰਹ ਦੇ ਉੱਤੇ, ਆ ਜਿੱਦਾਂ ਹੁਣ ਗਾਂਹ ਗਾਂਹ ਸਾਡੇ ਪੈਣੀਆਂ ਸੀ ਜਾਂ ਪੈ ਰਹੀਆਂ, ਇੱਦਾਂ ਹੀ ਇਹ 1100 ਸਾਲ ਪੁਰਾਣੇ ਰੁੱਖ ਆ। ਇਹ ਵਣ ਦੇ ਰੁੱਖ ਆ ਅਤੇ ਇਹਦੇ ਉੱਤੇ ਆ ਵੇਖੋ, ਲੱਗਦਾ ਨਹੀਂ ਵੀ ਜਿਵੇਂ ਕਿਸੇ ਇਹਦੇ ਵੇਖਿਆ ਹੀ ਪਤਾ ਲੱਗਦਾ ਵੀ ਬੁੱਢਾ ਦਰਖਤ ਹੈ। ਅਤੇ ਆਹ ਵੇਖ ਇਹਦਾ ਤਣਾ, ਇੱਥੋਂ ਕੈਮਰਾਮੈਨ ਨਾਲ ਦਿਖਾ ਤਾ, ਇੱਥੋਂ ਹੇਠੋਂ ਕਰਕੇ ਉਹ ਵੇਖ, ਉਹ ਤਣਾ ਇੰਜ ਖਾਧਾ ਪਿਆ, ਮਿੱਟੀ ਨੇ ਖਾਧਾ। ਪਰ ਫਿਰ ਵੀ ਰੁੱਖਾਂ ਦੇ ਵਿੱਚ ਜਿੰਦ ਬੜੀ ਹੁੰਦੀ ਆ, ਖਾਂਦਿਆਂ ਖਾਂਦਿਆਂ ਵੀ ਇਹਨਾਂ ਨੂੰ ਹਜ਼ਾਰਾਂ ਸਾਲ ਟੱਪ ਜਾਂਦੇ ਆ। ਵਣ ਦਾ ਇਹ ਹੁੰਦਾ, ਵਣ ਉਂਝ ਹੀ ਖੁਸ਼ਕੀ ਦਾ ਇਹ ਰੁੱਖ ਆ, ਖੁਸ਼ਕੀ ਵਾਲੀ ਥਾਂ 'ਤੇ ਹੁੰਦਾ ਜਿਵੇਂ ਤੁਹਾਨੂੰ ਅੱਗੇ ਦੱਸਿਆ। ਪਰ ਜਿਹੜੇ ਬੋਹੜ ਆ ਨਾ, ਉਮਰ ਦੇ ਹਿਸਾਬ ਨਾਲ ਬੋਹੜ ਸਭ ਤੋਂ ਪੁਰਾਣਾ ਬੂਟਾ। ਬੋਹੜ ਐਸੇ ਐਸੇ ਖਲੋਤੇ ਆ ਜਿਨ੍ਹਾਂ ਨੂੰ 10-10 ਹਜ਼ਾਰ ਸਾਲ ਹੋ ਗਏ। ਐਸੇ ਐਸੇ ਬੋਹੜ ਆ, ਦਿਖਾਉਂਦੇ ਦੁਨੀਆ 'ਚ, ਇੱਥੇ ਨਹੀਂ ਸਾਡੇ ਲਾਗੇ ਨਹੀਂ, ਦੂਰ ਦੂਰ ਆ। ਅਤੇ 1000 ਸਾਲ ਦੇ ਹਿਸਾਬ ਨਾਲ ਤਾਂ ਸਾਡੇ ਪਾਕਿਸਤਾਨ 'ਚ ਵੀ ਹੈ, 2000 ਸਾਲ ਦੇ ਹਿਸਾਬ ਨਾਲ ਵੀ ਹੈ ਬੋਹੜ ਖਲੋਤੇ। ਪਰ ਉਹ ਹਰੇ ਖਲੋਤੇ ਆ, ਉਹ ਆ ਵੱਤਰ ਵਾਲੀ ਥਾਂ ਦਾ ਰੁੱਖ ਆ ਉਹ, ਅਤੇ ਵਣ ਖੁਸ਼ਕੀ ਵਾਲੀ ਥਾਂ ਦਾ ਰੁੱਖ ਆ। ਫਿਰ ਆਪੋ ਆਪ ਹਿਸਾਬ ਆ ਇਹ। ਪਰ ਇੱਥੇ ਆ ਕੇ ਨਾ ਯਾਰ, ਕੋਈ ਬੰਦੇ ਦੀ ਤਬੀਅਤ 'ਤੇ ਨਾ ਕੋਈ ਆਂਦਾ ਹੈ ਇੱਕ ਵਾਰੀ ਅਸਰ, ਤੂੰ ਮੰਨ ਜਾਂ ਨਾ ਮੰਨ, ਭਾਵੇਂ ਆ ਕੇ ਦੇਖ ਲੈ ਇੱਥੇ ਇੱਕ ਵਾਰੀ ਨਾ। ਬੰਦੇ ਦੀ ਤਬੀਅਤ 'ਤੇ ਉਦਾਸੀ ਜੀ ਜ਼ਰੂਰ ਆਉਂਦੀ ਆ ਵੀ ਯਾਰ ਕੀ ਹੋਇਆ ਹੋਣਾ ਇੱਥੇ, ਵਸਦਾ ਸ਼ਹਿਰ ਉਜੜ ਗਿਆ, ਵੀ ਕੀ ਹੋਇਆ ਕੀ ਹੋਣਾ ਇੱਥੇ। ਹਾਂ ਹਾਂ, ਮੇਰਾ ਕੈਮਰਾਮੈਨ ਕਹਿੰਦਾ ਵੀ ਉਹ ਜਿਹੜੇ ਵਸਣ ਵਾਲੇ ਇੱਥੇ ਉਹ ਖੇਡਦੇ ਫਿਰਦੇ ਹੱਸਦੇ ਫਿਰਦੇ, ਵੀ ਉਹ ਇੱਕਦਮ ਕਿੱਧਰ ਚਲੇ ਗਏ, ਵੀ ਕਿਹੜੀ ਸ਼ੈ ਉਹਨਾਂ ਨੂੰ ਚੱਕ ਕੇ ਲੈ ਗਈ। ਬਸ ਯਾਰ, ਇਹ ਰੱਬ ਦਾ ਕਾਨੂੰਨ ਆ। ਰਹਿਣਾ ਅਸੀਂ ਵੀ ਨਹੀਂ ਇੱਥੇ, ਪੱਕਾ ਰਹਿਣ ਕੋਈ ਵੀ ਨਹੀਂ ਆਇਆ, ਚਾਹੇ ਕੋਈ ਕਿਸੇ ਦੇ ਮੰਨਣ ਵਾਲਾ, ਰਹਿਣਾ ਕਿਸੇ ਨੇ ਨਹੀਂ ਹੈ। ਅਤੇ ਛੱਡ ਤਾਂ ਜਾਣਾ ਇਹ ਜਾਣ, ਪਰ ਇੱਦਾਂ ਨਿਸ਼ਾਨ ਇਬਰਤ ਬਣ ਕੇ ਜਾਣਾ, ਇਹ ਮੈਂ ਨਹੀਂ ਰੱਖਦਾ। ਇਹਦੇ 'ਚ ਕੋਈ ਰਾਜ਼ ਆ। ਅਗਲੇ ਪਾਸੇ ਮੇਰੇ ਖਲੋਤੀ ਆ ਕਮਲੀਆਂ ਇੱਟਾਂ, ਕੱਚੀ ਇੱਟਾਂ ਦੀ ਕੰਧ ਬਣੀ ਹੋਈ ਆ। ਇਹ ਦੱਸਦੇ ਆ ਵੀ ਉਸ ਟਾਈਮ ਦੇ ਹਿਸਾਬ ਨਾਲ ਨਾ ਇਹ ਇੱਦਾਂ ਹੀ ਕੰਧ ਬਣਾਈ ਹੋਈ ਸੀ, ਚਾਰੇ ਪਾਸੇ ਸੀ। ਅਤੇ 1946 ਦੇ ਵਿੱਚ ਇਹਨਾਂ ਨੇ ਪੱਟ ਕੇ ਕੱਢੀ। ਯਾਰ 1946 ਬੜੇ ਟਾਈਮ ਦੇ ਪੱਟਣ ਲੱਗੇ ਆ, ਉਦੋਂ ਦੀ ਪੱਟੀ ਆ। ਅਤੇ ਉੱਤੇ ਫਿਰ ਮੀਂਹ ਮੂੰਹ ਪੈਂਦੇ ਰਹੇ ਅਤੇ ਹੁਣ ਖਰ ਕੇ ਥੋੜ੍ਹੀ ਰਹਿ ਗਈ। ਇਹ ਆਪਣੀ ਹਿਫਾਜ਼ਤ ਵਾਸਤੇ ਕਹਿੰਦੇ ਬਣਾਈ ਸੀਗੀ। ਅਤੇ ਉਹ ਜਿਵੇਂ ਜਿਵੇਂ ਹੁਣ ਜਦੋਂ ਤੱਕ ਤਾਂ ਦੱਬੀ ਰਹੀ ਆ, ਉਦੋਂ ਤੱਕ ਤਾਂ ਇਹ ਬਚੀ ਰਹੀ ਆ। ਜਦੋਂ ਇਹਨਾਂ ਨੇ ਪੱਟ ਲਈ ਆ, ਫਿਰ ਮੀਂਹਾਂ ਨੇ ਅਸਰ ਤਾਂ ਕਰਨਾ, ਕੋਈ ਇੰਤਜ਼ਾਮ ਤਾਂ ਕੀਤਾ ਨਹੀਂ ਹੋਇਆ। ਅਤੇ ਉਹ ਫਿਰ ਇੱਕ ਦੱਸਿਆ ਹੋਇਆ ਉਂਝ ਵੀ ਇਹ ਕੰਧ ਉਹਨਾਂ ਨੇ ਆਪਣੇ ਬਣਾਈ ਹੋਈ ਸੀ, ਚਾਰ ਦੀਵਾਰੀ ਕੀਤੀ ਹੋਈ ਸੀ, ਸ਼ਹਿਰ ਦੀ ਕੀਤੀ ਸੀ। ਇਹ 15 ਮੀਟਰ ਉੱਚੀ ਹੈ ਜੀ ਤੇ 1.5 ਮੀਟਰ ਚੌੜੀ। ਕੈਮਰਾਮੈਨ ਦੱਸਦਾ ਵੀ ਇਹ 15 ਮੀਟਰ ਉੱਚੀ ਆ ਤੇ 1.5 ਮੀਟਰ ਇਹ ਚੌੜੀ। ਤੂੰ ਕਿਹੜੇ ਟਾਈਮ ਮਿਲ ਲਈ ਵੀ ਮੇਰੇ ਨਾਲ ਨਾਲ ਤਾਂ ਤੂੰ ਫਿਰਦਾ? ਮੈਂ ਉੱਤੇ ਲਿਖਿਆ ਅੱਛਾ, ਇਹ ਲਿਖਿਆ ਹੋਇਆ ਉੱਤੇ, ਠੀਕ ਆ। ਜਾਓ ਫਿਰ ਅੱਗੇ ਦਿਖਾਈਏ। ਟੁੱਟ ਗਿਆ ਅੱਗ।
ਅੱਛਾ ਜੀ, ਇੱਥੇ ਅਸੀਂ ਫਿਰਦੇ ਪਏ ਆ ਨਾ ਹੜੱਪਾ, ਜਿੱਥੇ ਸ਼ਹਿਰ ਗਰਕ ਹੋਇਆ, ਕਿਤੇ ਤਾਂ ਚੜ੍ਹਾਈ ਆ ਜਾਂਦੀ ਬਹੁਤ ਜ਼ਿਆਦਾ, ਕਿਤੇ ਗਾਂ ਡੂੰਗੀ ਥਾਂ ਆ ਜਾਂਦੀ ਹੈ। ਤੇ ਮੈਂ ਤੁਹਾਨੂੰ ਸਿਰਫ ਦੱਸਾਂ ਹੋਣਾ, ਮੇਰੇ ਪੈਰ ਦੇ ਵਿੱਚ ਸੇਹ ਦਾ ਕੰਡਾ ਲੱਗਿਆ। ਇਹ ਪੁਰਾਣੀ ਥਾਂ ਆ, ਇਹ ਜੰਗਲ ਵੀ ਆ, ਬਾਣ ਬਣਿਆ ਆ, ਵੇਖੇ ਨਾ ਇੱਥੇ ਟੋਏ ਮਾਰੇ ਆ, ਡੂੰਘੇ ਡੂੰਘੇ ਸਿਆਂ ਰਹਿੰਦੀਆਂ ਇੱਥੇ, ਸੱਪ ਸੁੱਪ ਵੀ ਬਹੁਤ ਰਹਿੰਦੇ। ਫਿਰ ਜਿਹੜਾ ਸੱਪ ਆ ਨਾ, ਇਹ ਜਗ੍ਹਾ ਹੁਣ ਹੋਈ ਆ ਖੁਸ਼ਕ, ਇਹ ਥਾਂ ਜਿੰਨੀ ਵੀ ਆ ਨਾ ਇਹ ਖੁਸ਼ਕ ਆ, ਇੱਥੇ ਕਿਹੜਾ ਕੋਈ ਪਾਣੀ ਪੂਣੀ ਆਉਂਦਾ। ਤੇ ਇਹ ਜਿਹੜਾ ਖੁਸ਼ਕੀ ਦਾ ਸੱਪ ਹੁੰਦਾ ਨਾ, ਇਹ ਬਹੁਤ ਜ਼ਹਿਰੀਲਾ ਹੁੰਦਾ। ਬੰਦੇ ਨੂੰ ਡੰਗ ਮਾਰ ਲਏ ਨਾ ਤੇ ਦੂਈ ਵਾਰੀ ਬੰਦਾ ਪਾਣੀ ਨਹੀਂ ਮੰਗਦਾ, ਮੂੰਹ ਚੋਂ ਝੱਗ ਕੱਢ ਦਿੰਦਾ ਇਹ ਸੱਪ, ਐਸਾ ਖੁਸ਼ਕੀ ਦਾ ਜ਼ਹਿਰੀਲਾ ਸੱਪ ਹੁੰਦਾ। ਤੇ ਇੱਥੇ ਦੀ ਜਿਹੜੀ ਸੇਹ ਆ, ਇਹ ਸਾਡੀ ਜਿਵੇਂ ਫਸਲਾਂ ਵਾਲੀ ਸੇਹ ਆ ਨਾ, ਉਹਦੇ ਤੋਂ ਜਾਬਰ ਹੁੰਦੀ ਹੈ। ਛੋਟੇ ਕੰਡੇ ਵਾਲੀ ਸੇਹ ਆ ਦੇਖ ਲਾ ਵੀ ਆ ਇੱਥੇ ਕੰਡੇ ਕੁੰਡੇ ਆ, ਕਿਉਂ ਇਹ ਜਿਹੜਾ ਜਨੌਰ ਹੁੰਦੇ ਆ ਨਾ, ਸੇ ਸੱਪ, ਇਹ ਇਦਾਂ ਦੀ ਥਾਂ ਤੇ ਖੁਸ਼ ਰਹਿੰਦੇ। ਤੇ ਆਜੋ ਗਾਂ ਚੱਲਦੇ। ਲੈ ਉਹ ਸੇਹ ਦੀ ਅੱਗੇ ਗੱਲ ਕੀਤੀ ਸੀ ਤੇ ਖੁਰਾ ਕੱਢ ਕੇ ਮੈਂ ਸੇਹ ਦੀ ਖੁੱਡ ਵੀ ਲੱਭ ਲਈ ਇੱਥੇ। ਮੈਂ ਕੋਈ ਸ਼ਿਕਾਰ ਖੇਡਣ ਨਹੀਂ ਆਇਆ, ਮੈਂ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਇੱਥੇ ਸੇਹ ਦੇ ਕੰਡੇ ਪਏ ਆ। ਇਸ ਗੱਲ ਦਾ ਵੀ ਸਬੂਤ ਆ ਵੀ ਇੱਥੇ ਸੇਹ ਰਹਿੰਦੀ ਹੈ। ਲਾਗੇ ਕਰਕੇ ਦਿਖਾ ਦੇਗਾ ਵੀ ਆ ਦੇਖ, ਇੱਥੇ ਸੇਹ ਰਹਿੰਦੀ। ਸੇਹ ਨੂੰ ਕੰਡੇ ਰੱਬ ਦੀ ਜ਼ਾਤ ਨੇ ਦਿੱਤੇ ਆ, ਇਹ ਉਹਨੂੰ ਹਥਿਆਰ ਦਿੱਤਾ। ਜਦੋਂ ਇਹਦੇ ਲਾਗੇ ਕੋਈ ਕੁੱਤਾ ਬਿੱਲਾ ਕੋਈ ਇਦਾਂ ਦੀ ਸ਼ੈ ਆਂਦੀ ਨਾ, ਤੇ ਇਹ ਆਪਣੇ ਕੰਡੇ ਖੜੇ ਕਰਕੇ ਨਾ ਤੇ ਪਰਛੰਡਾ ਮਾਰਦੀ ਹੈ, ਤੇ ਉਹ ਜਾ ਕੇ ਜਿੱਦਾਂ ਆਪਾਂ ਬੰਦੂਕ ਚੋਂ ਗੋਲੀ ਨਹੀਂ ਨਿਕਲਦੀ, ਇਦਾਂ ਕੰਡੇ ਉਹਦੇ ਵਜੂਦ ਚੋਂ ਨਿਕਲ ਕੇ ਇਦਾਂ ਜਾ ਕੇ ਅਗਲੇ ਜਨੌਰ ਦੇ ਲਾਗ ਮੂੰਹ ਤੇ ਲੱਗਦੇ, ਉਹ ਫਿਰ ਉਹਨੂੰ ਛੱਡ ਕੇ ਭੱਜ ਜਾਂਦਾ। ਇਹ ਮੇਰੇ ਸੋਹਣੇ ਰੱਬ ਦੀ ਕੁਦਰਤ ਆ। ਚਲੋ ਜੀ ਅੱਗੇ ਚਲੀ। ਹੜੱਪਾ 6000 ਸਾਲ ਪੁਰਾਣਾ ਸ਼ਹਿਰ ਆ। ਮੈਂ ਥੋੜ੍ਹੇ ਦਿਨ ਪਹਿਲਾਂ ਗਿਆ ਸੀ ਚੋਲਸਤਾਨ, ਉੱਥੇ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇੱਕ ਉਹ ਬਣਿਆ ਹੈ ਕਿਲ੍ਹਾ, ਉਹ ਬਜਨੌਟ, ਉਹਦੇ ਸਾਹਮਣੇ ਇੱਕ ਨਿਸ਼ਾਨ ਬਣੇ ਸੀਗੇ ਦਰਿਆਏ ਹਾਕੜਾ ਦੇ। ਦਰਿਆਏ ਹਾਕੜਾ ਦਾ ਇੱਥੇ ਵੀ ਲਿਖਿਆ ਹੋਇਆ ਕਿ ਜਿਹੜੀ ਵਸੇਬ ਉੱਥੇ ਸੀ ਨਾ ਦਰਿਆਏ ਹਾਕੜਾ ਦੇ ਵਿੱਚ, ਜਿਹਨੂੰ ਕਹਿੰਦੇ ਆ ਵੀ ਦਰਿਆਏ ਸਿੰਧ ਦਾ ਵਸੇਬ, ਉਹੀ ਵਸੇਬ ਹੜੱਪਾ ਦਾ ਸੀ। ਤੇ ਬੰਦਾ ਉਂਝ ਦੱਸਦੇ ਆ ਕਿ ਇਹ ਤਾਂ ਤੁਸੀਂ ਸੁਣਿਆ ਹੀ ਵੀ ਹੜੱਪਾ ਬੜਾ, ਇੱਥੇ ਜਿਹੜੀ ਦੁਨੀਆ ਰਹਿੰਦੀ ਸੀ ਵੀ ਬੜੀ ਅਮੀਰ ਸੀ ਤੇ ਬੜੇ ਜਦੀਦ ਸੀ। ਮੈਂ ਕਹਿੰਦਾ ਇਦਾਂ ਦੇ ਹੀ ਸੀ, ਆਪਣੇ ਵਰਗੇ। ਕਿਉਂ ਬੰਦੇ ਨੂੰ ਰੱਬ ਨੇ ਦਿਮਾਗ ਦਿੱਤਾ, ਉਹ ਤਾਂ ਇੱਕ ਜਿਹਾ ਹੀ ਦਿੱਤਾ ਨਾ। ਉਹ ਉਸ ਦੌਰ 'ਚ ਵੀ ਇਦਾਂ ਹੀ ਤਰੱਕੀ ਕਰ ਸਕਦਾ ਸੀ, ਹੁਣ ਵੀ ਇਦਾਂ ਹੀ ਤਰੱਕੀ ਕਰ ਸਕਦਾ। ਤੇ ਬਾਕੀ ਬੋਲੀ ਜਿਹੜੀ ਇਹਨਾਂ ਦੀ ਬੋਲੀ, ਮੈਂ ਕਹਿੰਦਾ ਉਰਦੂ ਵੀ ਲਿਖੀ ਹੋਈ, ਇੰਗਲਿਸ਼ ਵੀ ਲਿਖੀ ਹੋਈ। ਬੋਲੀ ਜਿਹੜੀ ਇੰਗਲਿਸ਼ ਉਰਦੂ ਆ, ਮੁੰਡਾ ਕਹਿੰਦਾ ਵੀ ਇਹ ਤਾਂ ਹੁਣ ਇਹਨਾਂ ਨੇ ਲਿਖੀ ਆ, ਇਹਨਾਂ ਦੀ ਸਕ੍ਰਿਤ ਸਨ ਸਿਕਰਤ ਸੀਗੀ, ਉਹ ਕੋਈ ਹੁਣ ਹੀ ਬੋਲੀ। ਉਹ ਹੁਣ ਕੋਈ ਬੰਦਾ ਇਹੋ ਜਿਹਾ ਲੱਭੇ ਤਾਂ ਉਹਨੂੰ ਪੁੱਛੇ ਵੀ ਕਿਹੜੀ ਬੋਲੀ। ਬਾਕੀ ਮੈਂ ਤੁਹਾਨੂੰ ਨਾਲ ਨਾਲ ਦਿਖਾਣਾ ਵੀ ਇਹਨਾਂ ਦਾ ਰਹਿਣ ਸਹਿਣ ਜਾਂ ਇਹ ਵਸੇ ਕਿਵੇਂ ਸੀ। ਚੱਲ ਅੱਗੇ ਚਲੀਏ। ਆ ਬਾਈ ਫਿਆਸ ਪੜੀ। ਅੱਛਾ ਹੁਣ ਮੈਂ ਖਲੋਤਾ, ਮੈਂ ਸਿਰਫ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਕਿ ਇੱਥੇ ਹੜੱਪਾ ਦੇ ਵਿੱਚ ਦੇਖਿਆ ਤਾਂ ਹੋਰ ਵੀ ਬੜਾ ਕੁਛ ਆ, ਤੁਹਾਨੂੰ ਨਾਲ ਨਾਲ ਤੁਹਾਨੂੰ ਵੀ ਦੱਸਦੇ ਆ। ਸਿਆਣੇ ਕਹਿੰਦੇ, ਅਸੀਂ ਸੁਣਦੇ ਆਏ ਆ ਵੀ ਜਿਹੜਾ ਵਣ ਕਰੀ ਤੇ ਬੋਰ ਆ ਨਾ, ਇਹਦਾ ਕੋਈ ਮੁਰਦਾ ਜਿਸਮ ਨਾਲ ਕੋਈ ਤਲਕ ਆ। ਜਦੋਂ ਇਹ ਕਬਰਸਤਾਨਾਂ ਦੇ ਵਿੱਚ ਹੁੰਦੇ ਆ ਵੀ ਜਿੱਥੇ ਬੰਦੇ ਦਫਨਾਏ ਜਾਂਦੇ ਆ, ਜਾਂ ਜਿੱਥੇ ਸੇਵਿਆਂ ਦੀ ਜਗ੍ਹਾ ਹੁੰਦੀ ਆ, ਜਿੱਥੇ ਸ਼ਮਸ਼ਾਨ ਘਾਟ ਹੁੰਦਾ ਨਾ, ਇਹ ਦਰਖਤ ਉੱਥੇ ਹੀ ਦੇਖੇ ਗਏ ਬਹੁਤੇ ਵੀ ਆ ਵਣ ਕਰੀ ਜੰਡ ਤੇ ਬੋਰ ਦਾ ਦਰਖਤ। ਹੁਣ ਜਿੱਦਾਂ ਮੇਰੇ ਪਿੱਛੇ ਦੇਖਦੇ ਆ ਤੁਸੀਂ, ਇਸ ਟਾਈਮ ਇਹ ਬੇਬਰਾਨ ਸਾਰਾ ਬੀਆ ਬਾਣ ਪਿਆ ਇੱਥੇ। ਅੱਲਾ ਜਾਣੇ ਥੱਲੇ ਇੱਥੇ ਕੀ ਕੋ ਬੰਦੇ ਦੱਬੇ ਗਏ ਆ ਕਿੱਦਾਂ, ਜਿਵੇਂ ਇੱਕ ਉਜਾੜ ਹੁੰਦਾ, ਜੰਗਲ ਹੁੰਦਾ, ਇਦਾਂ ਦੀ ਜਗ੍ਹਾ ਜਿਵੇਂ ਇਹ ਮੰਗਦੇ ਹੀ ਉਜਾੜ ਆ ਇਹ ਦਰਖਤ ਵੀ, ਜਾਂ ਕਬਰਸਤਾਨਾਂ 'ਚ ਹੁੰਦੇ ਆ ਜਾਂ ਜਿੱਥੇ ਕੋਈ ਗਰਕ ਹੋਇਆ। ਹੁਣ ਜਿਵੇਂ ਹੜੱਪਾ ਦੱਸਦੇ ਆ ਵੀ ਗਰਕ ਹੋਇਆ, ਪੁਰਾਣਾ ਸ਼ਹਿਰ ਆ, ਤੇ ਇਹਦੇ ਵਿੱਚ ਸਿਰਫ ਇਹੀ ਰੁੱਖ ਆ। ਹੋਰ ਇੱਥੇ ਕਿੱਕਰ, ਟਾਹਲੀ, ਅੰਬ, ਅਮਰੂਦ ਕੋਈ ਐਸਾ ਰੁੱਖ ਨਹੀਂ ਹੈ। ਸਾਰੇ ਇਹੀ ਰੁੱਖ ਆ ਜਿਹੜੇ ਕਬਰਸਤਾਨਾਂ 'ਚ ਹੁੰਦੇ ਆ। ਚਲੋ ਜੀ ਆ ਟੁਰਿਆ ਨਾਲ ਨਾਲ। ਅੱਛਾ ਜਿੱਦਾਂ ਮੈਂ ਤੁਹਾਨੂੰ ਅੱਗੇ ਦੱਸ ਰਿਹਾ ਸੀ ਨਾ, ਮੈਂ ਕਿਹਾ ਵੀ ਨਾਲ ਤੁਹਾਨੂੰ ਮੈਂ ਉਹ ਸਬੂਤ ਵੀ ਦੇਵਾਂ ਵੀ ਅੱਜ ਜਿੱਥੇ ਤੱਕ ਨਿਗਾਹ ਜਾਂਦੀ ਆ ਨਾ। ਹੁਣ ਅਸੀਂ ਮੁਰੱਬਾ ਗਾਂ ਟੋਰਾ ਆ, ਗਾਂ ਕੋ ਹੋਰ ਸ਼ੈ ਆਉਂਦੀ ਉਹ ਮੈਂ ਤੁਹਾਨੂੰ ਵਿਖਾਉਣਾ। ਪਰ ਪਹਿਲਾਂ ਮੈਂ ਇਹ ਦੱਸਦਾ ਵੀ ਜਿਹੜੇ ਆ ਰੁੱਖ ਮੈਂ ਤੁਹਾਨੂੰ ਦੱਸੇ ਸੀ ਨਾ, ਇਹ ਰੁੱਖ ਕਦੀ ਕੋਈ ਤੁਸੀਂ ਡੇਰਿਆਂ ਡੰਡਿਆਂ 'ਚ ਨਹੀਂ ਦੇਖੇ ਹੋਣੇ, ਵਸਦੇ ਘਰਾਂ ਦੇ ਵਿੱਚ ਨਹੀਂ ਦੇਖੇ ਹੋਣੇ। ਪਤਾ ਨਹੀਂ ਇਹਦੀ ਕੀ ਵਜ੍ਹਾ, ਵੀ ਇਹ ਬੰਦਿਆਂ ਦੇ ਮਰਨ ਤੋਂ ਬਾਅਦ ਵੈਣ ਕਰਨ ਵਾਸਤੇ ਉੱਥੇ ਹੀ, ਜਾਂ ਕਬਰਸਤਾਨਾਂ ਦੇ ਵਿੱਚ ਸੇਵਿਆਂ ਸ਼ਮਸ਼ਾਨ ਘਾਟਾਂ ਤੇ ਇੱਥੇ ਉਹ ਦਰਖਤ ਨਹੀਂ ਹੈਗੇ ਜਿਹੜੇ ਡੇਰਿਆਂ ਡੰਡਿਆਂ 'ਚ ਹੁੰਦੇ ਆ, ਤੇ ਇਹ ਡੇਰਿਆਂ ਡੰਡਿਆਂ 'ਚ ਨਹੀਂ ਹੁੰਦੇ। ਆਹ ਦਿਖਾਣਾ ਬੋਰ, ਮੈਂ ਇਹਨੂੰ ਸਾਦਾ ਸੀ, ਆਹ ਬੋਰ ਦਾ ਦਰਖਤ, ਇਹਨੂੰ ਸਾਦੇ ਆ। ਠੀਕ, ਉਹ ਕਰੀ ਆ, ਉਹ ਕਰੀ ਆ, ਦਿਖਾ ਦੇ ਲਾਗੇ ਇਦਾਂ ਕਰਕੇ ਦਿਖਾਈ ਹੈ। ਅੱਛਾ ਵਣ ਕਿੱਥੇ? ਵਣ ਤਾਂ ਬਹੁਤ ਲੱਗਿਆ ਤੁਹਾਨੂੰ ਅੱਗੇ, ਉਹ ਉੱਤੇ ਵਣ ਖੜਿਆ, ਉਹ ਵੀ ਇੱਥੋਂ ਦਿਖਾ ਦੇਗਾ, ਦਿਖਾ ਦੇ। ਚਲ ਆ ਜਾ। ਅੱਛਾ ਇੱਥੇ ਹੁਣ ਕੁਛ ਹੈ, ਆਪਾਂ ਹੇਠਾਂ ਲੈ ਕੇ ਦਿਖਾਨੇ ਹੈ। ਨਹੀਂ ਨਹੀਂ ਇੱਥੋਂ ਜਾਣਾ ਪੈਣਾ ਯਾਰ,
ਕਿ ਉੱਤੋਂ ਆਉਣਾ ਪੈਣਾ। ਸਿਆਣੇ ਕਹਿੰਦੇ ਆ ਵੀ ਜਦੋਂ ਕੋਈ ਥਾਂ ਗਰਕ ਹੁੰਦੀ ਸੀ ਨਾ ਭਲੇ ਵਕਤਾਂ ਦੇ ਵਿੱਚ, ਜਿਵੇਂ ਸਾਡੇ ਲਾਗੇ ਭਵੰਨੀ ਵਾਲਾ ਟਿੱਬਾ, ਮੌਂਜੋ ਦਾੜੋ ਜਾਂ ਹੜੱਪਾ, ਉਹਦੇ ਦੇਖਿਆ ਗਿਆ ਸੀਗਾ ਵੀ ਬਹੁਤੀ ਸਾਰੀ ਮਿੱਟੀ ਨਾ ਇੰਜ ਤਾਂ ਇਕੱਠੀ ਹੋ ਜਾਂਦੀ ਸੀ ਵੀ ਅੱਲਾ ਮਾਫੀ ਦੇਵੇ, ਜਿੱਦਾਂ ਨਾ ਇਦਾਂ ਕੋਈ ਪਿੰਡ ਗਰਕ ਹੋਇਆ ਜਾਂ ਕੋਈ ਸ਼ਹਿਰ ਗਰਕ ਹੋਇਆ ਨਾ, ਉਹ ਦੜੂ ਲੱਗ ਜਾਂਦਾ ਸੀ ਤਾਂ ਨੂੰ। ਤੇ ਜਦੋਂ ਵੀ ਉਹਦੀ ਕੋਈ ਸ਼ਾਇ ਵਿੱਚੋਂ ਕੱਢੀ ਹੈ ਨਾ ਸਾਇੰਸਦਾਨਾਂ ਨੇ, ਉਹ ਖਾਟੀ ਕਰਕੇ ਕੱਢੀ ਹੈ ਵੀ ਹੁਣ ਜਿਸੇ ਅਸੀਂ ਖਲੋਤੇ ਆ ਨਾ, ਇਹ ਆਮ ਇੱਥੇ ਵਿਹੜਾ ਬਣਦਾ, ਤੇ ਜਿਹੜੀ ਖਾਟੀ ਕਰਕੇ ਉਹਨਾਂ ਨੇ ਹੇਠਾਂ ਛਾਵਾਂ ਦਿਖਾਈਆਂ, ਉਹ ਇੱਥੋਂ 15 ਫੁੱਟ ਡੂੰਘੀਆਂ ਕੱਢੀਆਂ, ਮਿੱਟੀ ਪੱਟ ਕੇ ਕੱਢੀਆਂ ਹੋਈਆਂ। ਹੁਣ ਇੱਥੇ ਸਾਨੂੰ ਤਾਂ ਇੰਨੀ ਕੁ ਸਮਝ ਆਈ ਹੈ ਵੀ ਜਿੱਦਾਂ ਉਹ ਖੂਹ ਦਿੰਦਾ ਪਿਆ, ਉਹ ਖੂਹ ਆ, ਹੁਣ ਜਾਂ ਤਾਂ ਉਹ ਪਾਣੀ ਪੀਣ ਵਾਲਾ ਹੋ ਸਕਦਾ ਤੇ ਜਾਂ ਗਰਕਣੀ ਹੋ ਸਕਦੀ, ਦੋ ਗੱਲਾਂ ਚੋਂ ਇੱਕ ਹੀ ਹੈ। ਹੁਣ ਉਸ ਟਾਈਮ ਦਾ ਬੰਦਾ ਕਿਹੜਾ ਹੁਣ ਆਪਣੇ ਜਾਂ ਤਾਂ ਮੱਥੇ ਲੱਗੇ, ਜਾਂ ਇਹ ਗਰਕਣੀ ਹੈ ਤੇ ਜਾਂ ਜਿਹੜਾ ਨਿਕਾਸੀ ਦਾ ਪਾਣੀ, ਗੰਦਾ ਪਾਣੀ, ਉਹ ਗਰਕਣੀ ਹੈ ਤੇ ਜਾਂ ਦੂਆ ਖੂਹ ਆ। ਪਰ ਇੱਕ ਗੱਲ ਦੀ ਸਮਝ ਨਹੀਂ ਆਈ, ਕੈਮਰਾਮੈਨ ਸਾਹਿਬ ਤੁਸੀਂ ਵੀ ਦੇਖਿਓ, ਜਿਹੜੀ ਆ ਨਿਕਾਸੀ ਵਾਲੀਆਂ ਨਾਲੀਆਂ ਦਿਖਾਉਂਦੇ ਪਏ ਕਿ ਨਹੀਂ, ਇਹਨਾਂ ਨੂੰ ਪੱਕਾ ਪਲਸਤਰ ਲੱਗਾ, ਇਹ ਜਾਂ ਫਿਰ ਕਿਤੇ ਬਾਅਦ ਚ ਬਣਾਈਆਂ ਜਾਂ ਫਿਰ ਉਦੋਂ ਦੀਆਂ ਹੀ ਹੋਈਆਂ ਪੱਕਾ ਪਲਸਤਰ। ਯਾਰ ਮੈਂ ਤੈਨੂੰ ਸੌਵਾਂ ਦੀ ਇੱਕ ਮਕਾਨਾ, ਤੂੰ ਮੇਰੇ ਵੱਲ ਕਰ ਕੈਮਰਾ ਦੇਖ ਯਾਰ। ਇਹ ਕਹਿੰਦੇ ਆ ਜੀ ਇਹ ਦੌਰ ਬੜਾ ਤਰੱਕੀ ਦਾ ਦੌਰ ਸੀ, ਹਾਂ ਮੰਨ ਲਿਆ, ਇਹਦੇ ਸਬੂਤ ਵੀ ਮਿਲਦੇ ਆ ਵੀ ਤਰੱਕੀ ਦਾ ਦੌਰ ਸੀ, ਬੰਦੇ ਦਿਮਾਗ ਵਾਲੇ ਬੰਦੇ ਸੀ ਉਸ ਟਾਈਮ ਜਿਹੜੇ ਵਸਦੇ ਸੀ ਇੱਥੇ। ਪਰ ਮੈਂ ਕਹਿੰਦਾ ਦਿਮਾਗ ਹਰ ਦੌਰ 'ਚ ਰੱਬ ਨੇ ਬੰਦਿਆਂ ਨੂੰ ਦਿੱਤਾ, ਬੰਦਾ ਬਣਾਇਆ ਇੱਕ ਜਿਹਾ। ਹੁਣ ਵੀ ਬੰਦੇ ਨਿਕਾਸੀ ਤੇ ਪੱਕੀਆਂ ਨਾਲੀਆਂ ਹਰਸ਼ਾ ਬਣਾਉਂਦੇ ਨਹੀਂ ਪਏ, ਦਰਿਆਵਾਂ ਨੂੰ ਬੰਨ੍ਹ ਲਾਉਂਦੇ ਨਹੀਂ ਪਏ, ਤੇ ਉਹ ਵੀ ਬੰਦੇ ਸੀ, ਅੱਲਾ ਨੇ ਦਿਮਾਗ ਦਿੱਤਾ ਸੀਗਾ ਤੇ ਕੋਈ ਤਰੱਕੀ ਕੀਤੀ ਉਹਨਾਂ ਨੇ, ਹਰ ਸ਼ੈ ਬੜੀ ਨਾ ਤਰਤੀਬ ਨਾਲ ਬਣਾਈ ਸੀ, ਬੇਤਰਤੀਬੀ ਨਹੀਂ। ਫਿਰ ਦੱਸਦੇ ਆ ਵੀ ਇੱਥੇ ਬਾਦਸ਼ਾਹ ਦਾ ਕੋਈ ਗੁਨੇਗਾਰ ਸੀ ਤੇ ਉਹਦੀ ਵਜ੍ਹਾ ਤੋਂ ਕਹਿੰਦੇ ਜੀ ਇਹ ਗਰਕ ਹੋ ਗਿਆ। ਮੈਂ ਕਿਹਾ ਜੇ ਬਾਦਸ਼ਾਹਾਂ ਦੇ ਸਿਰ ਤੇ ਗਰਕ ਹੁੰਦਾ ਤੇ ਹੁਣ ਪੂਰੀ ਦੁਨੀਆ ਨਾ ਗਰਕ ਹੋ ਜਾਂਦੀ। ਤੂੰ ਹਾਲਾਤ ਦੇਖ ਲੈ ਬਾਦਸ਼ਾਹਾਂ ਦੇ, ਇੱਕ ਦੂਜੇ ਤੋਂ ਵੱਧ ਆ ਸਾਰੇ। ਬਸ ਇਹ ਰੱਬ ਦੇ ਪਰਦੇ ਆ, ਉਹਨੂੰ ਪਤਾ ਹੈ ਕੀ ਬਣਿਆ ਸੀ ਕੀ। ਹੁਣ 6000 ਸਾਲ ਪਹਿਲਾਂ ਦੀਆਂ ਗੱਲਾਂ ਅੱਲਾ ਦੀ ਜ਼ਾਤ ਹੀ ਜਾਣਦੀ ਹੈ ਵੀ ਇਹਦੇ 'ਚ ਰਾਜ਼ ਕੀ ਆ। ਅਸੀਂ ਤਾਂ ਤੁਹਾਨੂੰ ਵਿਖਾ ਸਕਦੇ ਹਾਂ, ਤੇ ਜਿੱਦਾਂ ਹੁਣ ਆ ਦੇਖ ਲਈ ਆ, ਅਗਾਂ ਕੋਈ ਹੋਰ ਸ਼ਾਇਦ ਨਹੀਂ ਤਾਂ ਉਹ ਦਿਖਾਉਂਦੇ ਆ ਮਿੱਟੀ ਦਾ ਕੀ ਇਹਦੇ ਵਿੱਚ ਕੀ ਆ, ਗਾਂ ਜਾ ਨਹੀਂ ਸਕਦੇ। ਅੱਛਾ ਇੱਕ ਹੈ ਵੀ ਇੱਟ ਉਹੀ ਆ ਜਿਹੜੀ ਸਾਡੇ ਦੌਰ ਦੀ ਆ, ਤੇ ਇੱਟ ਦਾ ਸਾਈਜ਼ ਵੀ ਉਹੀ ਹੈ ਜਿਹੜਾ ਸਾਡੇ ਦੌਰ ਦਾ, ਵਜ਼ਨ ਵੀ ਉਦਾਂ ਹੀ ਆ। ਪਰ ਗੱਲ ਥੋੜ੍ਹੀ ਜਿਹੀ ਹੈਰਾਨੀ ਦੀ ਇਹੀ ਹੁੰਦੀ ਆ ਵੀ ਇੱਦਾਂ ਮਾਲੂਮ ਹੁੰਦਾ ਵੀ ਜਿੱਥੇ ਅਸੀਂ ਹੁਣ ਪਹੁੰਚੇ ਆ ਨਾ, ਇਹ ਲੋਕ 6000 ਸਾਲ ਪਹਿਲਾਂ ਹੀ ਪਹੁੰਚ ਗਏ ਸੀਗੇ। ਦੱਸਦੇ ਆ ਹਜ਼ਰਤ ਈਸਾ ਅਲੈਹਿਸਲਾਮ ਦੀ ਜ਼ਹੂਰ ਤੋਂ 3500 ਸਾਲ ਪਹਿਲਾਂ ਦੀ ਗੱਲ ਆ, ਕਿਉਂ ਜੀ? ਹਾਂ ਉਦੋਂ ਦੀ ਪਹਿਲਾਂ ਦੀ ਗੱਲ ਆ, ਤੇ 6000 ਸਾਲ ਪਹਿਲਾਂ ਇਹ ਬੰਦੇ ਉੱਥੇ ਪਹੁੰਚ ਗਏ ਸੀ ਜਿੱਥੇ ਅਸੀਂ ਅੱਜ ਧੱਕੇ ਖਾਂਦੇ ਫਿਰਦੇ। ਤੇ ਇੱਕੋ ਮਹੱਲਾ ਉਹਨਾਂ ਦਾ, ਕੋਈ ਆਬਾਦੀ ਆ, ਕੋਈ ਰਿਹਾਇਸ਼ੀ ਆ ਕਾਕਾ, ਇਹ ਕੋਈ ਇੱਦਾਂ ਰਿਹਾਇਸ਼ੀ ਇਲਾਕਾ ਕੋਈ ਵੀ ਜਿੱਦਾਂ ਰਿਹਾਇਸ਼ਾਂ ਬਣੀਆਂ ਸੀਗੀਆਂ। ਤੇ ਫਿਰ ਤੁਸੀਂ ਦਿਖਾਓ ਜੀ, ਉਹ ਦੇਖੋ ਵਿੱਚ ਉਹ ਵਿਚਾਲ, ਇਹ ਤਾਂ ਚਲੋ ਨੀਆਂ ਨਾ ਵੀ ਉੱਤੋਂ ਉਹਨਾਂ ਨੇ ਮਿੱਟੀ ਪੱਟ ਕੇ ਵਿਖਾ ਤਾ ਵੀ ਆ ਜਿਵੇਂ ਕੋਠੇ ਬਣੇ ਸੀਗੇ, ਕੋਈ ਵਿਹੜਾ ਇੱਦਾਂ ਵੀ ਉਹ ਨੀਆਂ ਵਿਖਾਈਆਂ। ਵਿਚਾਲਲੇ ਪਾਸੇ ਉਹ ਜਿਹੜੀ ਖੜੀ ਇੱਟ ਆ ਨਾ, ਉਹ ਦਿਖਾ ਦਿਓ ਵੀ ਉਹ ਨਾਲੀ ਆ ਤੇ ਉੱਤੋਂ ਬੰਦ ਕੀਤੀ ਹੋਈ ਆ। ਆਹੀ ਇੱਟਾਂ ਲੱਗੀਆਂ, ਆਹੀ ਆ ਸਾਰਾ ਤਰੀਕਾ ਆਪਣੇ ਵਾਲਾ। ਤੇ ਬਸ ਉਹ ਗੱਲ ਉਹੀ ਆ ਜਾਂਦੀ ਆ ਬਈ ਬੰਦੇ ਇੱਧਰ ਮੇਰੇ ਵੱਲ ਕਰੀ ਜਿਵੇਂ ਨਾ ਵੀ ਜਿੱਥੋਂ ਵਸ ਕੇ ਜਾਵੇ, ਉਹ ਬੰਦਾ ਆਪਣੇ ਨਿਸ਼ਾਨ ਛੱਡ ਜਾਂਦਾ, ਦੱਸ ਦਿੰਦਾ ਵੀ ਇੱਥੇ ਬੰਦਾ ਵਸਿਆ। ਕਿਉਂ? ਬੰਦੇ ਨੂੰ ਰੱਬ ਨੇ ਬੜੀ ਪਾਵਰਾਂ ਦਿੱਤੀਆਂ, ਸ਼ੌਰ ਦਿੱਤਾ। ਤੇ ਇਹ ਫਿਰ ਹੋਰ ਜਿੰਨੇ ਵੀ ਮਖਲੂਕ ਆ ਨਾ, ਉਹ ਇੰਜ ਆਪਣੇ ਨਿਸ਼ਾਨ ਨਹੀਂ ਛੱਡ ਕੇ ਜਾਂਦੀ ਜਿੱਦਾਂ ਬੰਦਾ ਛੱਡ ਕੇ ਜਾਂਦਾ। ਤੇ ਉਹ ਵੇਖ ਲਾ ਵੀ 6000 ਸਾਲ ਪਹਿਲਾਂ ਇੱਥੇ ਕੋਈ ਬੰਦਾ ਵਸਿਆ ਸੀ, ਤੇ ਅੱਜ ਦੁਨੀਆ ਇੱਥੇ ਕੈਮਰੇ ਲੈ ਕੇ ਆਂਦੀ ਵਿਖਾਣ ਵੀ ਕੋਈ ਵਸ ਕੇ ਗਿਆ ਸੀ, ਇੱਦਾਂ ਦਿਖਾਉਂਦੇ ਆ ਕੇ। ਤੂੰ ਮੈਨੂੰ ਵਿੱਚ ਲੈ ਰਿਹਾ ਕਿ ਇਕੱਲਾ ਹੀ? ਹਾਂ ਉਹ ਨਾਲੀ ਜਿਹੜੀ ਆ, ਹੁਣ ਦੇਖ ਆਹ ਆਬਾਦੀਆਂ ਇੱਦਾਂ ਆਬਾਦੀ ਸੀ, ਆ ਘਰਾਂ ਦਾ ਮਹੱਲਾ ਬਣਿਆ ਸੀ ਨਾ ਇੰਜ ਕਰਕੇ, ਘਰ ਵਿਚਾਲਿਓਂ ਉਹ ਨਾਲੀ ਜਾ ਰਹੀ ਆ, ਉਹ ਨਾਲੀ ਦੇ ਵਿੱਚ ਇਹ ਘਰਾਂ ਦਾ ਗੰਦਾ ਪਾਣੀ ਜਾਂਦਾ ਸੀ। ਗੰਦਾ ਪਾਣੀ ਜਾ ਕੇ ਅਗਲੇ ਪਾਸੇ ਗਟਰ ਬਣਿਆ ਹੈ, ਟੋਇਆ, ਉਹ ਸਾਰਾ ਪਾਣੀ ਉਹ ਟੋਏ ਦੇ ਵਿੱਚ ਜਾਂਦਾ ਸੀ। ਤੇ ਉਹ ਕਹਿੰਦੇ ਵੀ ਉਸ ਟਾਈਮ ਦੇ ਹਿਸਾਬ ਨਾਲ ਇਹਦੀ ਸਫਾਈ, ਅਸੀਂ ਆਬਾਦੀ ਵਿਖਾਈ ਆ। ਹੁਣ ਇਸੇ ਹਿਸਾਬ ਨਾਲ ਦੇਖਦੇ ਆ ਵੀ ਇਹਦੇ ਲਾਗੇ ਹੋਰ ਕੀ ਸੀਗਾ। ਹੈ ਜੀ, ਆਓ ਇੱਧਰ ਨੂੰ ਚੱਲਦੇ। ਅੱਛਾ ਯਾਰ, ਅਸੀਂ ਨਾ ਇੱਥੇ ਟੁਰਦੇ ਪਏ ਆ, ਵਾਹਵਾ ਥਾਂ, ਪਤਾ ਨਹੀਂ ਕਿੰਨੇ ਮਰਬਿਆਂ ਦੇ ਵਿੱਚ ਇਹ ਸ਼ਹਿਰ ਗਰਕ ਹੋਇਆ।
ਪਰ ਤੂੰ ਹਿਸਾਬ ਲਾ ਵੀ ਉਹ ਜਿਹੜੀ ਥਾਂ ਤੋਂ ਉਹਨਾਂ ਨੇ ਅੱਗੇ ਦਿਖਾਈ ਹੋਈ ਹੈ ਨਾ, ਵੀ ਜਾਂ ਤੁਹਾਨੂੰ ਦਿਖਾਇਆ ਵੀ ਆ ਮਹੱਲਾ ਇੱਥੇ ਉਹ ਜੋ ਪਟਿਆ ਉਹਨਾਂ ਨੇ ਵਿਖਾ ਦਿੱਤਾ, ਪਰ ਤੂੰ ਇਹ ਦੇਖ ਕੇ ਇਹ ਜਿੱਡੇ 30-30 ਫੁੱਟ ਦੇ ਉੱਚੇ ਟਿੱਬੇ ਵੀ ਇੱਥੇ ਲੱਗੇ ਆ, ਦੜੂ ਲੱਗੇ ਆ ਵੱਖਰੀ ਵੱਖਰੀ ਥਾਂ ਤੇ ਸਾਰੇ ਟਿੱਬਿਆਂ ਦੇ ਵਿੱਚ ਨਾ ਇੱਟ ਰੋੜਾ ਬਹੁਤ ਆ। ਇੱਟ ਰੋੜਾ ਜਿਵੇਂ ਆਹ ਦੇਖ ਨਾ, ਆ ਮਿੱਟੀ ਦੇ ਵਿੱਚ ਜਿਵੇਂ ਕੋਈ ਭਾਂਡੇ ਨਹੀਂ ਹੁੰਦੇ ਇਦਾਂ, ਤੇ ਬਾਕੀ ਇੱਟ ਰੋੜਾ ਬਹੁਤ ਆ। ਮੈਂ ਕਹਿੰਦਾ ਵੀ ਜਾਂ ਤਾਂ ਇਹਨਾਂ ਦਾ ਕੋਈ ਭੱਠਾ ਹੀ ਬਾਦਸ਼ਾਹ ਦਾ ਆਪਣਾ ਸੀ, ਵੀ ਹਰ ਇੱਕ ਥਾਂ ਤੇ ਇੱਟਾਂ ਹੀ ਲਾਈ ਗਿਆ। ਹੁਣ ਆਹ ਦੜੂ ਲੱਗਾ ਅੱਗੇ ਤੱਕ ਇਦਾਂ ਲੱਗਾ, ਸਾਰੇ ਦੇ ਵਿੱਚ ਇੱਟ ਰੋੜਾ ਹੀ ਇੱਟ ਰੋੜਾ। ਇਸ ਪਾਸੋਂ ਦਿਖਾਉਂ ਤਾਂ ਆਸ ਪਾਸੋਂ ਵੀ ਦੇਖੋ, ਸਾਰਾ ਇੱਟ ਰੋੜਾ, ਜਿਹੜਾ ਵੀ ਦੜੂ ਆ ਨਾ ਉਹ ਇੱਟ ਰੋੜੇ ਦਾ ਹੀ ਲੱਗਾ, ਵਿੱਚ ਮਿੱਟੀ ਆ। ਇਦਾਂ ਮਾਲੂਮ ਹੋਇਆ ਵੀ ਜਿੱਦਾਂ ਨਾ ਵੀ ਇੱਟਾਂ ਪਈਆਂ ਹੋਣ ਇਦਾਂ ਤੇ ਮਿੱਟੀ ਹੋਵੇ, ਇਦਾਂ ਕੋਈ ਇਕੱਠਾ ਕਰ ਦੇਵੇ ਕਿਸੇ ਸ਼ੈ ਨੂੰ, ਇਦਾਂ ਇਕੱਠਾ ਹੋਇਆ ਹੈ ਵੀ ਇਦਾਂ ਮਕਾਨ ਸੀ ਨਾ ਸਾਰੇ, ਇਦਾਂ ਹੂੰਝ ਕੇ ਕਿਸੇ ਨੇ ਇਕੱਠਾ ਕਰਕੇ ਢੇਰੀ ਲਾਤੀ, ਇਦਾਂ ਵਿੱਚ ਇੱਟ ਰੋੜਾ ਫਸਿਆ ਮਿੱਟੀ ਦੇ ਵਿੱਚ। ਤੁਸੀਂ ਨਾ ਜੀ ਕੈਮਰਾਮੈਨ ਸਾਹਿਬ ਅਗਾਂਹ ਆਓ ਨਾ, ਤੇ ਆ ਹੇਠਾਂ ਭਾਵੇਂ ਇਦਾਂ ਹੀ ਦਿਖਾਉਂਦਾ ਆ ਵੀ, ਜੇ ਤਾਂ ਮੈਂ ਆ ਦਿਖਾ ਦੇ ਵੀ ਮੈਂ ਕੋਈ ਕੂੜ ਮਾਰ ਰਿਹਾ, ਆ ਦੇਖ ਇਦਾਂ, ਤੇ ਉਹ ਬੱਜਰ ਦਿਖਾ ਕਿੱਦਾਂ ਬਣਿਆ ਸਾਰਾ, ਉਹ ਨਿੱਕਾ ਨਿੱਕਾ ਜਿਹੜਾ ਨਾ ਟੁੱਟ ਕੇ ਹੋਇਆ। ਇਹ ਗੱਲ ਦੇਖਣ ਦੀ ਆ ਵੀ ਇੱਟਾਂ ਤੋੜ ਕੇ ਵੀ ਬਰੀਕ ਕੀਤੀਆਂ ਪਈਆਂ, ਇਦਾਂ ਬਰੀਕ ਤੇ ਭੱਬਲੀ ਕੀਤੀ ਪਈ ਹਰ ਸ਼ੈ, ਬਹੁਤ ਬਰੀਕ ਆ। ਕੈਮਰਾਮੈਨ ਸਾਹਿਬ ਉਹ ਇੱਧਰ ਅੱਗੇ ਆਓ, ਲਾ ਇਦਾਂ ਨਾ ਜਿਹੜਾ ਵੀ ਤੁਸੀਂ ਟਿੱਬਾ ਦੇਖੋਗੇ ਨਾ ਉਹਦੇ ਵਿੱਚ ਇਦਾਂ ਹੀ ਇੱਟਾਂ ਹਰ ਟਿੱਬੇ ਦੇ ਵਿੱਚ, ਕੋਈ ਸਬੂਤੀ ਇੱਟਾਂ, ਕੋਈ ਟੁੱਟੀ ਹੋਈ ਆ, ਕੋਈ ਬਰੀਕ ਇੱਟਾਂ। ਮੈਂ ਤੁਹਾਨੂੰ ਜਿਹੜੀ ਉਹ ਅੱਗੇ ਗੱਲ ਦੱਸੀ ਆ ਵੀ ਇਦਾਂ ਹੀ ਅੱਲਾ ਦੀ ਜ਼ਾਤ ਮਾਫ ਕਰੇ ਨਾ, ਵੀ ਇਦਾਂ ਹੂੰਝ ਕੇ ਕਿਸੇ ਨੇ ਇਕੱਠਾ ਕੀਤਾ। ਤੇ ਆਹ ਬੱਜਰ ਦਿਖਾ ਵੇਖ, ਆ ਹੁਣ ਇੱਟਾਂ ਦਾ ਜਾਂ ਕਾਹਦਾ ਵੇਖ ਬਰੀਕ ਹੋਇਆ ਪਿਆ, ਵਿੱਚ ਇਦਾਂ ਠੀਕਰਾ ਵੀ ਆ, ਠੀਕਰਾ ਬਹੁਤ ਆ ਵਿੱਚ, ਇੱਟਾਂ ਰੋੜਾ ਤਾਂ ਹੈ ਹੀ ਹੈ, ਠੀਕਰਾ ਬਹੁਤ ਆ ਭਾਂਡਿਆਂ ਦਾ, ਕੱਚੇ ਭਾਂਡਿਆਂ ਦਾ। ਇਹ ਮੈਂ ਤੁਹਾਨੂੰ ਕਿਤੇ ਬਹਿ ਕੇ ਨਾ ਤਸੱਲੀ ਨਾਲ ਇਹ ਫਿਰ ਗੱਲ ਪੂਰੀ ਸੁਣਾਉਣਾ ਵੀ ਅਸਲ ਕਹਾਣੀ ਕੀ ਸੀ। ਇਹ ਫਿਰ ਕਿਤੇ ਬਹਿ ਕੇ ਮੈਂ ਦੱਸਦਾ, ਹਾਲੇ ਮੈਂ ਸਿਰਫ ਤੁਹਾਨੂੰ ਵਿਖਾਉਂਦਾ ਪਿਆ ਵੀ ਇਹ ਕਿਹੜੀ ਸ਼ੈ ਇੱਥੇ ਜਿਹੜੀ ਇਹਨਾਂ ਨੇ ਦਰਿਆਫਤ ਕੀਤੀ ਹੈ। ਬਾਕੀ ਇਹਨਾਂ ਦਾ ਵਸਣ ਕੀ ਸੀ, ਵਸੇਬ ਕੀ ਸੀ, ਉਹ ਕਿਤੇ ਮੈਂ ਬਹਿ ਕੇ ਫਿਰ ਸਾਰਾ ਦੱਸਦਾ। ਫਿਰ ਆਹ ਕੱਚੇ ਠੀਕਰੇ ਦੀ ਵੀ ਤੁਹਾਨੂੰ ਮੈਂ ਦੱਸੂਗਾ ਵਿੱਚ ਗੱਲ ਕੀ।